ਮਾਝਾ ਯੂਥ ਕਲੱਬ ਬ੍ਰਿਸਬਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੋਲੰਟੀਅਰ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿੱਚ ਦਾਨੀ ਸੱਜਣਾ ਨੇ ਵੱਧ ਚੜ ਕੇ ਹਿੱਸਾ ਲਿਆ। ਗਿਵ ਲਾਈਫ ਗਿਵ ਬਲੱਡ ਦੇ ਨਾਅਰੇ ਹੇਠ ਛਪੇ ਬੈਨਰ ਮਹੱਤਵਪੂਰਨ ਸੰਦੇਸ਼ ਦੇ ਰਹੇ ਸਨ। ਬ੍ਰਿਸਬਨ ਪੰਜਾਬੀ ਕਮਿਊਨਿਟੀ ਵੱਲੋਂ ਹਰ ਸਾਲ ਕਿਸੇ ਵੀ ਨੇਕ ਕੰਮ ਵਿੱਚ ਹਿੱਸਾ ਪਾਉਣ ਲਈ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਮਾਝਾ ਯੂਥ ਕਲੱਬ ਦੇ 5 ਸਾਲ ਪੂਰੇ ਹੋਣ ਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਹੋਏ। ਖੂਨਦਾਨ ਮਹਾਦਾਨ ਬਾਰੇ ਬੋਲਦਿਆਂ ਮਿਨਿਸਟਰ ਮਿਕ ਨੇ ਕਿਹਾ ਕਿ ਇਹ ਪੰਜਾਬੀ ਕਮਿਊਨਿਟੀ ਦੇ ਸਹਿਯੋਗ ਨਾਲ ਬਹੁਤ ਹੀ ਚੰਗਾ ਉਪਰਾਲਾ ਹੈ। ਉਹਨਾਂ ਭਾਰਤ ਵਿੱਚ ਖੇਤੀ ਕਾਨੂੰਨਾਂ ਬਾਰੇ ਸੰਘਰਸ਼ ਵਿੱਚ ਜੁਟੇ ਕਿਸਾਨਾਂ ਬਾਰੇ ਵੀ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਲੱਬ ਦੇ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਅਸੀਂ ਇਹ ਉਪਰਾਲਾ ਹਰ ਸਾਲ ਕਰਦੇ ਰਹਾਂਗੇ। ਇਸ ਸਮੇਂ ਖੂਨਦਾਨ ਕਰਨ ਵਾਲੇ ਸੱਜਣਾ ਤੋਂ ਇਲਾਵਾ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਹਾਂਜੀ, मैं रंजीत सिंह वलंटीयर माझा यूथ क्लब ब्रिस्बेन ਵੱਲੋਂ ਅੱਜ ਅਸੀਂ ਜੋ ਸਾਲਾਨਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਆ ਤੇ ਬਹੁਤ ਹੀ ਵਧੀਆ ਹੰਗਾਰਾ ਸਾਰੇ ਬ੍ਰਿਸਬੇਨ ਵੱਲੋਂ ਮਿਲਿਆ ਆ। ਸਾਨੂੰ ਸਾਰੇ ਭਾਈਚਾਰੇ ਦਾ ਬਹੁਤ ਧੰਨਵਾਦ। ਤੇ ਅੱਜ ਲਗਭਗ ਜੋ 30 ਤੋਂ 35 ਡੋਨਰ ਜੋ ਅੱਜ ਡੋਨੇਸ਼ਨ ਕਰ ਰਹੇ ਨੇ ਤੇ ਡੋਨੇਸ਼ਨ ਲਗਾਤਾਰ ਚੱਲ ਰਹੀ ਆ। ਤੇ ਬਾਕੀ ਇਹ ਬਲੱਡ ਡੋਨੇਸ਼ਨ ਜੋ ਲਗਾਤਾਰ ਆਉਣ ਵਾਲੇ ਸਮੇਂ ਦੇ ਵਿੱਚ ਦਸੰਬਰ ਐਂਡ ਤੱਕ ਚੱਲੇਗੀ। ਅੱਜ ਜੋ ਮੇਨ ਦਿਨ ਅੱਜ ਜੋ ਮਨਾਇਆ ਗਿਆ ਆ, ਪਹਿਲਾ ਦਿਨ ਸਾਲਾਨਾ ਬਲੱਡ ਡੋਨੇਸ਼ਨ ਕੈਂਪ। ਤੇ ਬਹੁਤ ਧੰਨਵਾਦ ਹਾਂ ਅਸੀਂ ਇੰਡੋਸ ਟੀਵੀ ਦੇ ਜੋ ਸਾਰੀ ਟੀਮ ਦੇ ਜੋ ਕਵਰੇਜ ਕਰਨ ਇੱਥੇ ਪਹੁੰਚੇ ਨੇ। ਤੇ ਅਸੀਂ ਇੱਕ ਹੋਰ ਜਾਣਕਾਰੀ ਸ਼ੇਅਰ ਕਰਨੀ ਚਾਹੁੰਦੇ ਹਾਂ ਕਿ ਇੱਕ ਐਥਲੈਟਿਕ ਮੀਟ ਜੋ ਮਿਲਖਾ ਸਿੰਘ ਦੀ ਯਾਦ ਦੇ ਵਿੱਚ ਇੱਥੇ ਅਗਲੇ ਸ਼ਨੀਵਾਰ ਨੂੰ 10 ਅਕਤੂਬਰ ਨੂੰ ਹੋ ਰਹੀ ਹੈ। ਸਾਰੇ ਬ੍ਰਿਸਬੇਨ ਭਾਈਚਾਰੇ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ ਲੈ ਕੇ ਆਓ ਤੇ ਵੱਧ ਤੋਂ ਵੱਧ ਸਹਿਯੋਗ ਦਿਓ। ਸਭ ਤੋਂ ਪਹਿਲਾਂ ਤਾਂ ਮਾਝਾ ਯੂਥ ਕਲੱਬ ਦੀ ਸਾਰੀ ਟੀਮ ਬੜੀ ਮੁਬਾਰਕਬਾਦ ਸਾਰਿਆਂ ਨੂੰ, ਜਿਨ੍ਹਾਂ ਦੇ 5 ਸਾਲ ਪੂਰੇ ਹੋਣ 'ਤੇ ਮੈਂ ਲੱਖ ਮੁਬਾਰਕ ਦਿੰਦਾ ਹਾਂ। ਅਤੇ ਆਪਣੇ ਪੰਜਾਬੀ ਭਾਈਚਾਰੇ ਔਰ ਸਾਰੀ ਕਮਿਊਨਿਟੀ ਨੂੰ ਬੇਨਤੀ ਕਰਦਾ ਕਿ ਇਹ ਖੂਨਦਾਨ ਕੈਂਪ ਜ਼ਰੂਰ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ। ਅਤੇ ਸਾਨੂੰ ਇਸ ਚੰਗੇ ਕਾਰਜ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਨੂੰ ਹੋਰ ਸਫਲ ਬਣਾਉਣ 'ਚ ਮਦਦ ਕਰਨੀ ਚਾਹੀਦੀ ਹੈ। ਧੰਨਵਾਦ, ਮਿਹਰਬਾਨੀ।